ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅੱਜ 18 ਮਾਰਚ ਦਿਨ ਸ਼ੁੱਕਰਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਅਸੀਂ ਤੁਹਾਨੂੰ ਅੰਤਰਰਾਸ਼ਟਰੀ ਖਬਰਾਂ, ਅਮਰੀਕਾ ਦੀਆਂ ਖਬਰਾਂ, ਮੌਸਮ ਦੀ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਰੇਟ ਦੱਸਾਂਗੇ। ਅੱਜ ਦੀਆਂ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਸਪਾਂਸਰ ਦਾ, ਜਿਨ੍ਹਾਂ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਪਾ ਕੇ ਇਸ ਨੂੰ ਅੱਗੇ ਵਧਾਇਆ ਅਤੇ ਤੁਹਾਡੇ ਤੱਕ ਪਹੁੰਚਾਇਆ। ਅੱਜ ਦੀਆਂ ਖਬਰਾਂ ਦੇ ਸਪਾਂਸਰਸ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 ਤੇ। ਇਸ ਦੇ ਨਾਲ ਸੰਤੋਖ ਸਿੰਘ ਬਾਸੀ ਜੀ ਫਰੀਮਾਉਂਟ ਤੋਂ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ ਜੀ ਕਲੋਵਿਸ ਤੋਂ ਅਤੇ ਨਾਜਰ ਸਿੰਘ ਰਸ਼ਪਾਲ ਕੌਰ ਖੰਗੂੜਾ ਜੀ ਬੇਕਰਸਫੀਲਡ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ USA ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408-722-7698 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ। ਸਾਡੀ ਈਮੇਲ ਐਡਰੈਸ info@punjabiradiousa.com ਤੇ। ਹੁਣ ਵਧਦੇ ਹਾਂ ਜੀ ਅੱਜ ਦੀ ਪਹਿਲੀ ਖਬਰ ਵੱਲ। ਪੈਰਿਸ ਦੇ ਵਿੱਚ ਹੋਏ ਹਮਲਿਆਂ ਦੇ ਵਿੱਚ ਸ਼ਾਮਿਲ ਅੱਤਵਾਦੀ ਸਲਾਹ ਅਬਦੁਲ ਸਲੇਮ ਫੜ ਲਿਆ ਗਿਆ ਹੈ। ਸੁਰੱਖਿਆ ਏਜੰਸੀਆਂ ਦੁਆਰਾ ਮੰਨਿਆ ਜਾ ਰਿਹਾ ਸੀ ਕਿ ਸਲਾਹ ਅਬਦੁਲ ਸਲੇਮ ਸੀਰੀਆ ਦੇ ਵਿੱਚ ਜਾ ਕੇ ਆਈਸਿਸ ਦੇ ਨਾਲ ਰਲ ਗਿਆ ਹੈ, ਪਰ ਇਸ ਦੇ ਬਿਲਕੁਲ ਹੀ ਉਲਟ ਉਹ ਬੈਲਜੀਅਮ ਦੇ ਵਿੱਚ ਜਾ ਕੇ ਆਪਣੇ ਲੋਕਾਂ ਦੇ ਕੋਲ ਲੁਕਿਆ ਬੈਠਾ ਸੀ ਅਤੇ ਉੱਥੋਂ ਦੇ ਨਿਵਾਸੀ ਉਸ ਨੂੰ ਲੁਕੇ ਰਹਿਣ ਦੇ ਵਿੱਚ ਮਦਦ ਕਰ ਰਹੇ ਸਨ। ਸਲਾਹ ਅਬਦੁਲ ਸਲੇਮ ਨੂੰ ਯੂਰਪ ਦਾ ਮੋਸਟ ਵਾਂਟਡ ਮੈਨ ਦੱਸਿਆ ਜਾ ਰਿਹਾ ਸੀ, ਕਿਉਂਕਿ ਪੈਰਿਸ ਦੇ ਵਿੱਚ ਹੋਏ ਧਮਾਕਿਆਂ ਤੋਂ ਬਾਅਦ ਕੋਈ ਇੱਕ ਅੱਤਵਾਦੀ ਸੀ ਜੋ ਜ਼ਿੰਦਾ ਬਚ ਕੇ ਭੱਜਣ ਦੇ ਵਿੱਚ ਕਾਮਯਾਬ ਹੋਇਆ ਸੀ। 13 ਨਵੰਬਰ ਨੂੰ ਪੈਰਿਸ ਦੇ ਵਿੱਚ ਹੋਏ ਇਹਨਾਂ ਹਮਲਿਆਂ ਦੇ ਵਿੱਚ 130 ਤੋਂ ਜ਼ਿਆਦਾ ਜਾਨਾਂ ਗਈਆਂ ਸਨ ਅਤੇ ਇਹਨਾਂ ਹਮਲਿਆਂ ਨੇ ਯੂਰਪ ਅਤੇ ਅਮਰੀਕਨ ਰਾਜਨੀਤੀ ਦੇ ਵਿੱਚ ਕਾਫੀ ਭੂਚਾਲ ਪਾਇਆ ਸੀ। ਜਦੋਂ ਇਸ ਖਬਰ ਦਾ ਪਤਾ ਲੱਗਾ ਕਿ ਸਲਾਹ ਅਬਦੁਲ ਸਲੇਮ ਨੂੰ ਉਸਦੇ 4 ਸਾਥੀਆਂ ਦੇ ਸਮੇਤ ਬ੍ਰਸਲਜ਼ ਦੇ ਵਿੱਚ ਫੜ ਲਿਆ ਗਿਆ ਹੈ, ਤਾਂ ਉਸਦੇ ਤੁਰੰਤ ਬਾਅਦ ਹੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਬੈਲਜੀਅਮ ਦੇ ਪ੍ਰਾਈਮ ਮਿਨਿਸਟਰ ਚਾਰਲਸ ਮਿਸ਼ਲ ਨੂੰ ਵਧਾਈ ਦਿੱਤੀ। ਪਰ ਜਾਣਕਾਰਾਂ ਦੇ ਅਨੁਸਾਰ ਇਹ ਇੱਕ ਬਹੁਤ ਹੀ ਛੋਟਾ ਕਦਮ ਦੱਸਿਆ ਜਾ ਰਿਹਾ ਹੈ, ਕਿਉਂਕਿ ਉਹਨਾਂ ਦੇ ਅਨੁਸਾਰ ਸਲਾਹ ਅਬਦੁਲ ਸਲੇਮ ਇਨ੍ਹਾਂ ਧਮਾਕਿਆਂ ਦੇ ਵਿੱਚ ਇੱਕ ਮਾਮੂਲੀ ਪਿਆਦਾ ਸੀ ਅਤੇ ਜੋ ਮਾਸਟਰਮਾਈਂਡ ਇਹਨਾਂ ਹਮਲਿਆਂ ਦੇ ਪਿੱਛੇ ਹਨ ਅਤੇ ਜੋ ਇਹੋ ਜਿਹੇ ਹਮਲੇ ਹੋਰ ਦੁਬਾਰਾ ਕਰਾਉਣ ਦੇ ਵਿੱਚ ਸਮਰਥ ਹਨ, ਉਹਨਾਂ ਦਾ ਫੜੇ ਜਾਣਾ ਜਾਂ ਮਾਰਿਆ ਜਾਣਾ ਬਹੁਤ ਜ਼ਰੂਰੀ ਹੈ। ਪੈਰਿਸ ਦੇ ਵਿੱਚ ਹੋਏ ਇਹਨਾਂ ਹਮਲਿਆਂ ਦੇ ਵਿੱਚ ਉਸਨੇ ਜੋ ਕਾਰ ਬੰਬ ਧਮਾਕਿਆਂ ਦੇ ਲਈ ਯੂਜ਼ ਕੀਤੀ ਗਈ ਸੀ, ਉਸ ਨੂੰ ਰੈਂਟ ਕਰਕੇ ਆਪਣੇ ਸਾਥੀ ਅਤੇ ਉਸਦੇ ਭਰਾ ਦੀ ਮਦਦ ਕੀਤੀ ਸੀ ਅਤੇ ਉਸਦੇ ਭਰਾ ਨੇ ਆਪਣੇ ਆਪ ਨੂੰ ਪੈਰਿਸ ਦੇ ਵਿੱਚ ਹੋਏ ਇਹਨਾਂ ਹਮਲਿਆਂ ਦੇ ਵਿੱਚ ਉਡਾ ਲਿਆ ਸੀ। ਮੰਨਿਆ ਜਾ ਰਿਹਾ ਹੈ ਕਿ ਸਲਾਹ ਅਬਦੁਲ ਸਲੇਮ ਨੇ ਵੀ ਆਪਣੇ ਆਪ ਨੂੰ ਉੱਥੇ ਉਡਾ ਕੇ ਬੰਬ ਬਲਾਸਟ ਕਰਨਾ ਸੀ, ਪਰ ਲਾਸਟ ਟਾਈਮ ਤੇ ਉਹ ਇੰਜ ਨਾ ਕਰ ਸਕਿਆ ਤੇ ਉਸ ਤੋਂ ਬਾਅਦ ਉੱਥੋਂ ਉਹ ਫਰਾਰ ਹੋ ਗਿਆ ਸੀ। ਉਸ ਤੋਂ ਬਾਅਦ ਸੁਰੱਖਿਆ ਏਜੰਸੀਆਂ 4 ਮਹੀਨੇ ਤੱਕ ਅਬਦੁਲ ਸਲੇਮ ਦੀ ਤਲਾਸ਼ ਯੂਰਪ ਅਤੇ ਪੂਰੀ ਦੁਨੀਆ ਦੇ ਵਿੱਚ ਕਰਦੀਆਂ ਰਹੀਆਂ। ਅਬਦੁਲ ਸਲੇਮ ਦੇ ਫੜੇ ਜਾਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਹੁਣ ਇਹ ਉਮੀਦ ਕਰ ਰਹੀਆਂ ਹਨ ਕਿ ਉਹ ਇਹਨਾਂ ਹਮਲਿਆਂ ਦੇ ਪਿੱਛੇ ਜੋ ਜ਼ਰੂਰੀ ਜਾਣਕਾਰੀ ਹੈ ਉਹ ਦੇਵੇਗਾ ਤੇ ਮਾਸਟਰਮਾਈਂਡਸ ਤੱਕ ਪਹੁੰਚਣ ਦੇ ਵਿੱਚ ਸੁਰੱਖਿਆ ਏਜੰਸੀਆਂ ਦੀ ਮਦਦ ਕਰੇਗਾ। ਰਸ਼ੀਆ ਦੇ ਵਿੱਚ ਇੱਕ ਪੈਸੇਂਜਰ ਪਲੇਨ ਕ੍ਰੈਸ਼ ਹੋਣ ਤੋਂ ਬਾਅਦ ਉਸ ਦੇ ਵਿੱਚ ਸਵਾਰ 55 ਲੋਕਾਂ ਦੀ ਮੌਤ ਹੋ ਗਈ ਹੈ। ਇੱਕ 에ਅਰਪਲੇਨ ਜੋ ਕਿ ਦੁਬਈ ਤੋਂ ਉਡਾਨ ਭਰ ਕੇ ਜਿਸਨੇ ਰਸ਼ੀਆ ਰੋਸਟੋਵ ਔਨ ਡੌਨ ਦੇ ਵਿੱਚ ਲੈਂਡ ਹੋਣਾ ਸੀ, ਉਹ ਉੱਥੋਂ ਦੇ ਲੋਕਲ ਸਮੇਂ 4 ਵਜੇ ਕ੍ਰੈਸ਼ ਹੋ ਗਿਆ। ਰੋਸਟੋਵ ਔਨ ਡੌਨ ਦੀ ਅਥਾਰਟੀਜ਼ ਦੇ ਮੁਤਾਬਿਕ ਇਹ ਹਾਦਸਾ ਲੈਂਡਿੰਗ ਦੇ ਵਕਤ ਹੋਇਆ, ਜਦੋਂ ਲੋ ਵਿਜ਼ਿਬਿਲਿਟੀ ਦੇ ਕਾਰਨ ਪਲੇਨ ਸਹੀ ਤਰ੍ਹਾਂ ਲੈਂਡ ਨਹੀਂ ਹੋ ਸਕਿਆ। ਇਸ ਹਮਲੇ ਦੇ ਵਿੱਚ 55 ਯਾਤਰੀ ਅਤੇ ਉਸਦੇ ਉੱਤੇ 6 ਕ੍ਰੂ ਮੈਂਬਰਸ ਵੀ ਸਨ, ਜਿਨ੍ਹਾਂ ਦੀ ਮੌਤ ਮੌਕੇ ਦੇ ਉੱਤੇ ਹੋ ਗਈ ਹੈ। ਫਲਾਈ ਦੁਬਈ 에ਅਰਲਾਈਨ ਨੇ ਦੱਸਿਆ ਕਿ ਉਹ ਇਸ ਮਾਮਲੇ ਦੀ ਹੋਰ ਜਾਣਕਾਰੀ ਇਕੱਠਾ ਕਰ ਰਹੇ ਹਨ ਅਤੇ ਉਹਨਾਂ ਦੇ ਕੋਲ ਸਿਰਫ ਇਹੀ ਜਾਣਕਾਰੀ ਪਹੁੰਚੀ ਹੈ ਕਿ ਉਹ ਪਲੇਨ ਕ੍ਰੈਸ਼ ਹੋ ਗਿਆ ਹੈ। 2012 ਦੇ ਰਿਪਬਲਿਕਨ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਮਿਟ ਰੋਮਨੀ ਨੇ ਆਉਣ ਵਾਲੀਆਂ ਪ੍ਰਾਇਮਰੀਜ਼ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਟੈਡ ਕਰੂਜ਼ ਨੂੰ ਆਪਣਾ ਸਮਰਥਨ ਦੇਣ ਅਤੇ ਉਹਨਾਂ ਨੇ ਕਿਹਾ ਕਿ ਡੋਨਲਡ ਟਰੰਪ ਨੂੰ ਰੋਕਣ ਦਾ ਇੱਕੋ ਇੱਕ ਜ਼ਰੀਆ ਟੈਡ ਕਰੂਜ਼ ਹੀ ਹੈ ਅਤੇ ਉਹਨਾਂ ਨੇ ਕਿਹਾ ਕਿ ਸਾਰੇ ਹੀ ਰਿਪਬਲਿਕਨਜ਼ ਨੂੰ ਇਕਜੁੱਟ ਹੋ ਕੇ ਟੈਡ ਕਰੂਜ਼ ਨੂੰ ਸਮਰਥਨ ਦੇਣਾ ਚਾਹੀਦਾ ਹੈ। ਟੈਡ ਕਰੂਜ਼ ਜੋ ਕਿ ਇਸ ਟਾਈਮ ਰੇਸ ਦੇ ਵਿੱਚ ਦੂਸਰੇ ਨੰਬਰ ਤੇ ਚੱਲ ਰਹੇ ਹਨ, ਉਹਨਾਂ ਨੂੰ ਆਉਣ ਵਾਲੀਆਂ ਪ੍ਰਾਇਮਰੀਜ਼ ਦੇ ਵਿੱਚ ਜਿੰਨੇ ਵੀ ਅਵੇਲੇਬਲ ਡੈਲੀਗੇਟਸ ਬਚੇ ਹਨ, ਉਹਨਾਂ ਦੇ ਵਿੱਚੋਂ 78% ਡੈਲੀਗੇਟਸ ਦਾ ਸਮਰਥਨ ਲੈਣਾ ਪਵੇਗਾ, ਤਾਂ ਹੀ ਉਹ ਰਿਪਬਲਿਕਨ ਪਾਰਟੀ ਦੀ ਨੋਮੀਨੇਸ਼ਨ ਆਪਣੀ ਲਈ ਜਿੱਤ ਸਕਦੇ ਹਨ। ਪਰ ਮਿਟ ਰੋਮਨੀ ਨੇ ਨੋਮੀਨੇਸ਼ਨ ਦੇ ਉੱਤੇ ਇੱਕ ਹੋਰ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਜੇ ਡੋਨਲਡ ਟਰੰਪ ਡੈਲੀਗੇਟਸ ਵਿਨ ਦੇ ਜ਼ਰੀਏ ਨਹੀਂ ਹਾਰ ਰਹੇ ਤਾਂ ਉਹਨਾਂ ਨੂੰ ਇੱਕ ਹੋਰ ਤਰੀਕੇ ਨਾਲ ਹਰਾਇਆ ਜਾ ਸਕਦਾ ਹੈ ਤੇ ਉਹ ਤਰੀਕਾ ਓਪਨ ਕਨਵੈਨਸ਼ਨ ਹੋਵੇਗਾ। ਉਹਨਾਂ ਨੇ ਕਿਹਾ ਕਿ ਜੇ ਡੋਨਲਡ ਟਰੰਪ ਨੂੰ ਰੋਕਣ ਦੇ ਲਈ ਪਾਰਟੀ ਦੇ ਵਿੱਚ ਓਪਨ ਕਨਵੈਨਸ਼ਨ ਵੀ ਕਰਵਾਉਣੀ ਪਈ ਤਾਂ ਉਹ ਇਸ ਦੇ ਲਈ ਵੀ ਤਿਆਰ ਰਹਿਣਗੇ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਜਦੋਂ ਪਾਰਟੀ ਦੇ ਵਿੱਚ ਓਪਨ ਕਨਵੈਨਸ਼ਨ ਹੋਵੇਗੀ ਤਾਂ ਉਸ ਦੇ ਵਿੱਚ ਟੈਡ ਕਰੂਜ਼ ਹੀ
ਪਾਰਟੀ ਦੇ ਨੋਮੀਨੀ ਹੋਣਗੇ। ਉਧਰੋਂ ਫੌਕਸ ਨਿਊਜ਼ ਅਤੇ ਡੋਨਲਡ ਟਰੰਪ ਦੇ ਵਿਚਕਾਰ ਜੋ ਤਕਰਾਰ ਚੱਲ ਰਹੀ ਹੈ ਹੋਰ ਵੀ ਜ਼ਿਆਦਾ ਵੱਧ ਗਈ ਹੈ। ਡੋਨਲਡ ਟਰੰਪ ਨੇ ਟਵਿੱਟਰ ਦੇ ਉੱਤੇ ਫੌਕਸ ਨਿਊਜ਼ ਦੀ ਜਰਨਲਿਸਟ ਮੈਗਨ ਕੈਲੀ ਦੇ ਉੱਤੇ ਟਵੀਟ ਕਰਦੇ ਹੋਏ ਕਿਹਾ ਸੀ ਕਿ ਲੋਕਾਂ ਨੂੰ ਉਸ ਦਾ ਸ਼ੋਅ ਦੇਖਣਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਡੋਨਲਡ ਟਰੰਪ ਨੇ ਮੈਗਨ ਕੈਲੀ ਨੂੰ ਬਾਇਸਡ ਕਹਿ ਕੇ ਕ੍ਰਿਟੀਸਾਈਜ਼ ਵੀ ਕੀਤਾ ਸੀ। ਇਸ ਤੋਂ ਬਾਅਦ ਫੌਕਸ ਨਿਊਜ਼ ਨੇ ਇਸ ਦੇ ਉੱਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਅਤੇ ਫੌਕਸ ਨਿਊਜ਼ ਨੇ ਕਿਹਾ ਕਿ ਮੈਗਨ ਕੈਲੀ ਜਰਨਲਿਸਟ ਦੀ ਦੁਨੀਆ ਦੇ ਵਿੱਚ ਇੱਕ ਮੰਨਿਆ ਪ੍ਰਮੰਨਿਆ ਨਾਮ ਹੈ ਅਤੇ ਉਹਨਾਂ ਦਾ ਸ਼ੋਅ ਅਮਰੀਕਾ ਦੇ ਵਿੱਚ ਦੇਖਿਆ ਜਾਣ ਵਾਲਾ ਦੂਸਰਾ ਸਭ ਤੋਂ ਵੱਡਾ ਸ਼ੋਅ ਹੈ ਅਤੇ ਕੋਈ ਵੀ ਵਿਅਕਤੀ ਜੋ ਅਮਰੀਕਾ ਦੀ ਸਭ ਤੋਂ ਵੱਡੀ ਪੋਸਟ ਦੇ ਲਈ ਇਲੈਕਸ਼ਨ ਦੇ ਵਿੱਚ ਖੜਾ ਹੈ ਤਾਂ ਉਹਨਾਂ ਨੂੰ ਇੱਕ ਜਰਨਲਿਸਟ ਨੂੰ ਇੰਜ ਅਬਿਊਜ਼ ਨਹੀਂ ਕਰਨਾ ਚਾਹੀਦਾ। ਡੋਨਲਡ ਟਰੰਪ ਨੇ ਮੈਗਨ ਕੈਲੀ ਦੇ ਉੱਤੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ ਉਹ ਬਿਮਾਰ ਹਨ ਅਤੇ ਉਹ ਟੀਵੀ ਦੇ ਉੱਤੇ ਮੋਸਟ ਓਵਰਰੇਟਡ ਪਰਸਨ ਹਨ ਅਤੇ ਲੋਕਾਂ ਨੂੰ ਉਸ ਦੇ ਸ਼ੋਅ ਦਾ ਬਾਈਕਾਟ ਕਰਨਾ ਚਾਹੀਦਾ ਹੈ। ਲਾਸ ਐਂਜਲਸ ਦੇ ਵਿੱਚ ਇੱਕ ਅੱਜ ਵੱਡਾ ਹਾਦਸਾ ਹੁੰਦੇ ਟਲ ਗਿਆ। ਇੱਕ ਪੈਸੇਂਜਰ ਜੈਟ ਦੇ ਵਿੱਚ ਇੱਕ ਡਰੋਨ ਲਗਭਗ ਟਕਰਾ ਗਿਆ ਸੀ। ਇਹ ਲੁਫਤਾਂਜ਼ਾ ਦੀ ਇੱਕ ਫਲਾਈਟ ਜਿਸਨੇ ਕਿ ਲਾਸ ਐਂਜਲਸ ਤੋਂ ਉਡਾਨ ਫੜੀ ਸੀ ਅਤੇ ਇਹ ਉਸ ਟਾਈਮ 5000 ਫੁੱਟ ਦੀ ਉਚਾਈ ਦੇ ਉੱਤੇ ਉੱਡ ਰਹੀ ਸੀ ਜਦੋਂ ਇਹ ਡਰੋਨ ਲਗਭਗ ਉਸ ਦੇ ਨਾਲ ਟਕਰਾ ਚੱਲਿਆ ਸੀ। ਇਸ ਤੋਂ ਬਾਅਦ ਅਥਾਰਟੀਜ਼ ਹੈਲੀਕਾਪਟਰ ਦੇ ਰਾਹੀਂ ਉਸ ਡਰੋਨ ਦੇ ਪਾਇਲਟ ਦੀ ਤਲਾਸ਼ ਕਰ ਰਹੀਆਂ ਸਨ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਦੱਸਿਆ ਹੈ ਕਿ ਸਿਰਫ 200 ਫੁੱਟ ਦੇ ਫਾਸਲੇ ਤੋਂ ਹੀ ਇਹ ਹਾਦਸਾ ਹੁੰਦਾ ਬਚ ਗਿਆ ਅਤੇ ਜੇਕਰ ਇਹ ਡਰੋਨ ਉਸ ਪਲੇਨ ਦੇ ਵਿੱਚ ਟਕਰਾ ਜਾਂਦਾ ਤਾਂ ਇਸ ਦੇ ਨਾਲ ਕਾਫੀ ਭਾਰੀ ਨੁਕਸਾਨ ਹੋ ਸਕਦਾ ਸੀ। ਜਿਸ ਟਾਈਮ ਇਹ ਹਾਦਸਾ ਹੋਇਆ ਤਾਂ ਉਸ ਟਾਈਮ ਪਲੇਨ 에ਅਰਪੋਰਟ ਤੋਂ 14 ਮਾਈਲ ਦੀ ਦੂਰੀ ਉੱਤੇ ਸੀ। ਫੈਡਰਲ ਅਥਾਰਟੀਜ਼ ਨੇ ਦੱਸਿਆ ਹੈ ਕਿ ਡਰੋਨਸ ਪਾਇਲਟਸ ਨੂੰ ਇਹ ਸਖਤ ਹਦਾਇਤ ਦਿੱਤੀ ਗਈ ਹੈ ਕਿ 400 ਫੁੱਟ ਦੀ ਉਚਾਈ ਤੇ ਉੱਤੇ ਡਰੋਨ ਨਹੀਂ ਉਡਾਇਆ ਜਾ ਸਕਦਾ ਅਤੇ 에ਅਰਪੋਰਟ ਦੇ 5 ਮਾਈਲ ਦੀ ਰੇਡੀਅਸ ਤੱਕ ਕੋਈ ਵੀ ਡਰੋਨ ਨਹੀਂ ਉਡਾਇਆ ਜਾ ਸਕਦਾ। ਸਾਊਥ ਕੈਰੋਲਾਈਨਾ ਦੇ ਵਿੱਚ ਪੁਲਿਸ ਅਫਸਰ ਜਦੋਂ ਇੱਕ ਵਾਰੰਟ ਸਰਵ ਕਰਨ ਗਿਆ ਤਾਂ ਉਹ ਸ਼ੂਟਿੰਗ ਦਾ ਸ਼ਿਕਾਰ ਹੋ ਗਿਆ। ਸਾਊਥ ਕੈਰੋਲਾਈਨਾ ਦੇ ਗ੍ਰੀਨਵਿਲੇ ਦੇ ਵਿੱਚ ਇੱਕ ਪੁਲਿਸ ਅਫਸਰ ਦੀ ਗੋਲੀ ਲੱਗਣ ਤੋਂ ਬਾਅਦ ਉਸ ਟਾਈਮ ਮੌਤ ਹੋ ਗਈ ਜਦੋਂ ਉਹ ਇੱਕ ਘਰ ਦੇ ਵਿੱਚ ਵਾਰੰਟ ਲੈ ਕੇ ਗ੍ਰਿਫਤਾਰੀ ਵਾਸਤੇ ਗਿਆ ਸੀ। ਗ੍ਰੀਨਵਿਲੇ ਦੇ ਪੁਲਿਸ ਚੀਫ ਕੈਨ ਮਿਲਰ ਨੇ ਇਸ ਦੇ ਉੱਤੇ ਬੋਲਦੇ ਹੋਏ ਕਿਹਾ ਕਿ ਕੋਈ ਵੀ ਆਪਣੇ ਅਫਸਰਸ ਨੂੰ ਲੂਜ਼ ਨਹੀਂ ਕਰਨਾ ਚਾਹੁੰਦਾ ਅਤੇ ਇਹ ਸਾਡੀ ਸਾਰੀ ਕਮਿਊਨਿਟੀ ਦਾ ਨੁਕਸਾਨ ਹੋਇਆ ਹੈ। ਅੱਜ ਦੁਪਹਿਰ ਤਕਰੀਬਨ 12:30 ਵਜੇ ਅਫਸਰਸ ਸੈਲਫ ਐਡਮਿਟਡ ਗੈਂਗ ਮੈਂਬਰ ਨੂੰ ਫੜਨ ਦੇ ਲਈ ਵਾਰੰਟ ਲੈ ਕੇ ਗਏ ਸੀ। ਜਦੋਂ ਉਸ ਵਿਅਕਤੀ ਨੇ ਪੁਲਿਸ ਅਫਸਰ ਨੂੰ ਦੇਖਿਆ ਤਾਂ ਉਸ ਤੋਂ ਬਾਅਦ ਉਹ ਉੱਥੋਂ ਫਰਾਰ ਹੋ ਗਿਆ। ਜਦੋਂ ਪੁਲਿਸ ਅਫਸਰ ਉਸ ਨੂੰ ਫੜਨ ਦੇ ਲਈ ਉਸ ਤੇ ਮਗਰ ਗਏ ਤਾਂ ਉਸਨੇ ਇੱਕ ਪੁਲਿਸ ਅਫਸਰ ਦੇ ਉੱਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਉਸ ਤੋਂ ਬਾਅਦ ਗੋਲੀ ਚਲਾਉਣ ਤੋਂ ਬਾਅਦ ਵੀ ਉਹ ਵਿਅਕਤੀ ਲਗਾਤਾਰ ਭੱਜਦਾ ਰਿਹਾ ਪਰ ਅੱਗੇ ਜਦੋਂ ਉਸ ਨੂੰ ਹੋਰ ਕਈ ਪੁਲਿਸ ਅਫਸਰ ਟੱਕਰੇ ਤਾਂ ਉਸਨੇ ਖੁਦ ਨੂੰ ਗੋਲੀ ਮਾਰ ਲਈ। ਪੁਲਿਸ ਨੇ ਦੱਸਿਆ ਹੈ ਕਿ ਉਹ ਪੁਲਿਸ ਅਫਸਰ ਦੀ ਜਾਣਕਾਰੀ ਉਦੋਂ ਤੱਕ ਪਬਲਿਕ ਨਹੀਂ ਕਰੇਗੀ ਜਦੋਂ ਤੱਕ ਉਸਦੇ ਰਿਸ਼ਤੇਦਾਰ ਅਤੇ ਉਸਦੇ ਘਰ ਦੇ ਮੈਂਬਰਾਂ ਨੂੰ ਇਨਫੋਰਮ ਨਹੀਂ ਕੀਤਾ ਜਾਂਦਾ। ਅਥਾਰਟੀਜ਼ ਨੇ ਦੱਸਿਆ ਕਿ ਉੱਥੇ ਮੌਜੂਦਾ ਪੁਲਿਸ ਅਫਸਰਸ ਨੇ CPR ਮੌਕੇ ਦੇ ਉੱਤੇ ਕੀਤੀ ਸੀ ਪਰ ਉਸ ਨੂੰ ਬਚਾਉਣ ਦੇ ਵਿੱਚ ਨਾਕਾਮਯਾਬ ਰਹੇ। ਪੁਲਿਸ ਚੀਫ ਕੈਨ ਮਿਲਰ ਨੇ ਬੋਲਦੇ ਹੋਏ ਕਿਹਾ ਕਿ ਸ਼ਹੀਦ ਹੋਣ ਵਾਲਾ ਅਫਸਰ ਬਹੁਤ ਹੀ ਡੈਡੀਕੇਟਿਡ ਪੁਲਿਸ ਅਫਸਰ ਸੀ ਅਤੇ ਉਸ ਦੇ ਜਜ਼ਬੇ ਨੂੰ ਸਲਾਮ ਕਰਦੇ ਹਨ। ਨੈਸ਼ਨਲ ਲਾ ਇਨਫੋਰਸਮੈਂਟ ਮੈਮੋਰੀਅਲ ਫੰਡ ਜੋ ਕਿ ਇੱਕ ਨਾਨ ਪ੍ਰੋਫਿਟ ਸੰਸਥਾ ਹੈ ਉਹਨਾਂ ਨੇ ਦੱਸਿਆ ਕਿ ਇਹ 14ਵਾਂ ਹਾਦਸਾ ਹੈ ਜਿਸ ਦੇ ਵਿੱਚ ਇੱਕ ਔਨ ਡਿਊਟੀ ਪੁਲਿਸ ਅਫਸਰ ਦੀ ਮੌਤ ਹੋ ਗਈ ਹੈ। ਉਹਨਾਂ ਨੇ ਦੱਸਿਆ ਕਿ ਪਿਛਲੇ ਸਾਲ ਇਸੇ ਟਾਈਮ ਦੇ ਉੱਤੇ ਤਕਰੀਬਨ 4 ਪੁਲਿਸ ਅਫਸਰ ਦੀ ਮੌਤ ਹੋ ਗਈ ਸੀ। ਰਿਪਬਲਿਕਨ ਪਾਰਟੀ ਦਾ ਉਮੀਦਵਾਰ ਬਣਨ ਦੇ ਲਈ ਦੌੜ ਦੇ ਵਿੱਚ ਸ਼ਾਮਿਲ ਟੈਡ ਕਰੂਜ਼ ਐਰੀਜ਼ੋਨਾ ਦੇ ਵਿੱਚ US ਅਤੇ ਮੈਕਸੀਕੋ ਦੇ ਬਾਰਡਰ ਦੇ ਉੱਤੇ ਵਿਜ਼ਿਟ ਕਰਕੇ ਆਏ। ਉਹਨਾਂ ਨੇ ਉੱਥੋਂ ਦੇ ਫੈਂਸ ਦੇ ਉੱਤੇ ਕਮੈਂਟ ਕਰਦੇ ਹੋਏ ਕਿਹਾ ਕਿ ਉਹਨਾਂ ਦਾ 5 ਸਾਲ ਦਾ ਬੱਚਾ ਵੀ ਇਸ ਨੂੰ 3 ਸੈਕਿੰਡ ਦੇ ਅੰਦਰ ਕ੍ਰਾਸ ਕਰ ਸਕਦਾ ਹੈ। 22 ਮਾਰਚ ਨੂੰ ਐਰੀਜ਼ੋਨਾ ਦੇ ਵਿੱਚ ਹੋਣ ਵਾਲੀਆਂ ਪ੍ਰਾਇਮਰੀਜ਼ ਦੇ ਵਿੱਚ ਵਿਨਰ ਟੇਕ ਆਲ ਵਾਲੀ ਪੋਜੀਸ਼ਨ ਹੈ ਜਿਸ ਦੇ ਵਿੱਚ ਜੋ ਵੀ ਕੈਂਡੀਡੇਟ ਉੱਥੋਂ ਜਿੱਤਿਆ ਉਸ ਨੂੰ ਐਰੀਜ਼ੋਨਾ ਦੇ ਵਿੱਚੋਂ 58 ਦੇ 58 ਡੈਲੀਗੇਟਸ ਮਿਲ ਜਾਣਗੇ। ਟੈਡ ਕਰੂਜ਼ ਜੋ ਕਿ ਰਿਪਬਲਿਕਨ ਪ੍ਰਾਇਮਰੀਜ਼ ਦੇ ਵਿੱਚ ਡੋਨਲਡ ਟਰੰਪ ਤੋਂ ਕਾਫੀ ਪਿੱਛੇ ਚੱਲ ਰਹੇ ਹਨ ਉਹ ਐਰੀਜ਼ੋਨਾ ਨੂੰ ਆਪਣਾ ਇੱਕ ਬੈਸਟ ਸ਼ਾਟ ਮੰਨ ਕੇ ਦੇਖ ਰਹੇ ਹਨ ਜਿਸ ਦੇ ਵਿੱਚ ਡੋਨਲਡ ਜੋ ਕਿ ਉਹਨਾਂ ਤੋਂ ਕਾਫੀ ਅੱਗੇ ਲੀਡ ਕਰ ਰਹੇ ਹਨ ਉਹ ਲੀਡ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨਗੇ। ਇਲੀਗਲ ਇਮੀਗ੍ਰੇਸ਼ਨ ਦੇ ਮੁੱਦੇ ਤੇ ਡੋਨਲਡ ਟਰੰਪ ਨੂੰ ਮਿਲੇ ਸਮਰਥਨ ਤੋਂ ਬਾਅਦ ਸ਼ਾਇਦ ਟੈਡ ਕਰੂਜ਼ ਵੀ ਹੁਣ ਉਸੇ ਹੀ ਮੁੱਦੇ ਨੂੰ ਚੱਕ ਕੇ ਐਰੀਜ਼ੋਨਾ ਦੇ ਵਿੱਚ ਰਿਪਬਲਿਕਨ ਵੋਟਰਸ ਦੀਆਂ ਵੋਟਾਂ ਆਪਣੇ ਹੱਕ ਦੇ ਵਿੱਚ ਕਰਨਾ ਚਾਹੁੰਦੇ ਹਨ। ਉੱਥੇ ਹੀ ਓਹਾਇਓ ਦੇ ਗਵਰਨਰ ਜੌਨ ਕੈਸੀਅਕ ਨੇ ਇਮੀਗ੍ਰੇਸ਼ਨ ਦੇ ਮੁੱਦੇ ਉੱਤੇ ਨਿਊਟਰਲ ਸਟੈਂਡ ਜਾਰੀ ਰੱਖਿਆ ਹੈ ਅਤੇ ਉਹ ਐਰੀਜ਼ੋਨਾ ਦੇ ਨਾਲੋਂ ਊਟਾ ਦੇ ਵਿੱਚ ਜ਼ਿਆਦਾ ਫੋਕਸ ਕਰ ਰਹੇ ਹਨ। ਮਾਰਕੋ ਰੂਬੀਓ ਦੇ ਕੈਂਪੇਨ ਸਸਪੈਂਡ ਕਰਨ ਤੋਂ ਬਾਅਦ ਹੁਣ ਰਿਪਬਲਿਕਨ ਪਾਰਟੀ ਦੇ ਮੇਨ ਪੋਲੀਟੀਸ਼ੀਅਨ ਟੈਡ ਕਰੂਜ਼ ਅਤੇ ਜੌਨ ਕੈਸੀਅਕ ਹੀ ਬਚਦੇ ਹਨ ਜੋ ਕਿ ਡੋਨਲਡ ਟਰੰਪ ਨੂੰ ਟੱਕਰ ਦੇ ਸਕਦੇ ਹਨ।
ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵੱਧਦੇ ਹਾਂ ਜੀ ਮੌਸਮ ਦੀ ਜਾਣਕਾਰੀ ਦੇ ਵੱਲ। ਸ਼ਨੀਵਾਰ ਨੂੰ ਸੈਨੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 73 ਡਿਗਰੀ ਅਤੇ ਲੋ ਟੈਂਪਰੇਚਰ 54 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 64 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 53 ਡਿਗਰੀ ਲੋ। ਸਟਾਕਟਨ ਦੇ ਵਿੱਚ 75 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਟ੍ਰੇਸੀ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਮੋਡੈਸਟੋ ਦੇ ਵਿੱਚ 76 ਡਿਗਰੀ ਹਾਈ ਅਤੇ ਰਾਤ ਨੂੰ 51 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 77 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਬੇਕਰਫੀਲਡ ਦੇ ਵਿੱਚ 81 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 56 ਡਿਗਰੀ ਲੋ। ਟਰਕੀ ਦੇ ਵਿੱਚ 58 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 59 ਡਿਗਰੀ ਹਾਈ ਅਤੇ ਰਾਤ ਨੂੰ 36 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 64 ਡਿਗਰੀ ਹਾਈ ਅਤੇ ਰਾਤ ਨੂੰ 48 ਡਿਗਰੀ ਲੋ। ਸਿਐਟਲ ਦੇ ਵਿੱਚ 59 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਫਲੈਗਸਟੈਫ ਐਰੀਜ਼ੋਨਾ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 29 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 59 ਡਿਗਰੀ ਹਾਈ ਅਤੇ ਰਾਤ ਨੂੰ 37 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 41 ਡਿਗਰੀ ਹਾਈ ਅਤੇ ਰਾਤ ਨੂੰ 32 ਡਿਗਰੀ ਲੋ। ਨਿਊਯਾਰਕ ਦੇ ਵਿੱਚ 48 ਡਿਗਰੀ ਹਾਈ ਅਤੇ ਰਾਤ ਨੂੰ 34 ਡਿਗਰੀ ਲੋ। ਕੈਨੇਡਾ ਟੋਰਾਂਟੋ ਦੇ ਵਿੱਚ 1 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -3 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 3 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -6 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -3 ਡਿਗਰੀ ਸੈਲਸੀਅਸ ਲੋ। ਅਤੇ ਵੈਨਕੂਵਰ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਅੰਮ੍ਰਿਤਸਰ ਦੇ ਵਿੱਚ 27 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 12 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 17 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋ। ਯੂਕੇ ਦੇ ਵਿੱਚ 8 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ। ਬਰਲਿਨ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 4 ਡਿਗਰੀ ਸੈਲਸੀਅਸ ਲੋ। ਅਤੇ ਫਰਾਂਸ ਪੈਰਿਸ ਦੇ ਵਿੱਚ 11 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 3 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਹ ਸੀ ਜੀ ਮੌਸਮ ਦੀ ਜਾਣਕਾਰੀ। ਹੁਣ ਵਧਾਂਗੇ ਜੀ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਵੱਲ। ਤੇ ਅੱਜ ਸਟਾਕ ਮਾਰਕੀਟ ਦੇ ਵਿੱਚ ਡਾਓ ਜੋਨਸ 120 ਅੰਕ ਵੱਧ ਕੇ 17,602.30 ਤੇ ਬੰਦ ਹੋਇਆ। ਨੈਸਡੈਕ 20 ਅੰਕ ਵੱਧ ਕੇ 4,795.65 ਤੇ ਬੰਦ ਹੋਇਆ। ਅਤੇ S&P 1971.40 ਤੇ ਬੰਦ ਹੋਇਆ। ਅਤੇ ਵਿਲਸ਼ਾਇਰ 5000 98 ਅੰਕ ਵੱਧ ਕੇ 21,096.80 ਤੇ ਬੰਦ ਹੋਇਆ ਜੀ। ਇੱਕ US ਡਾਲਰ ਦੀ ਕੀਮਤ 66 ਰੁਪਏ 38 ਪੈਸੇ। ਇੱਕ ਕੈਨੇਡੀਅਨ ਡਾਲਰ ਦੀ ਕੀਮਤ 51 ਰੁਪਏ 2 ਪੈਸੇ। ਇੱਕ ਬ੍ਰਿਟਿਸ਼ ਪਾਉਂਡ ਦੀ ਕੀਮਤ 96 ਰੁਪਏ 6 ਪੈਸੇ। ਇੱਕ ਯੂਰੋ ਦੀ ਕੀਮਤ 74 ਰੁਪਏ 80 ਪੈਸੇ। ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 50 ਰੁਪਏ 50 ਪੈਸੇ। ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 45 ਰੁਪਏ 19 ਪੈਸੇ। ਇੱਕ ਸਿੰਗਾਪੁਰ ਡਾਲਰ ਦੀ ਕੀਮਤ 48 ਰੁਪਏ 85 ਪੈਸੇ। ਇੱਕ ਬਹਿਰੀਨੀ ਦਿਨਾਰ ਦੀ ਕੀਮਤ 176 ਰੁਪਏ 8 ਪੈਸੇ। ਇੱਕ ਕੁਵੈਤੀ ਦਿਨਾਰ ਦੀ ਕੀਮਤ 220 ਰੁਪਏ 76 ਪੈਸੇ। ਸੋਨੇ ਦਾ ਰੇਟ $1255.09 ਪਰ ਆਉਂਸ ਰਿਹਾ ਅਤੇ ਚਾਂਦੀ $15.79 ਪਰ ਆਉਂਸ ਰਹੀ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੇ ਫੀਡਬੈਕ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ, ਜਾਂ ਫਿਰ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ info@punjabiradiousa.com ਤੇ। ਇੱਕ ਵਾਰੀ ਫੇਰ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਜੀ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।